ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TVT4 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਅਰਸ, ਅੱਜ ਅਸੀਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਮੁੱਦੇ ਦੇ ਉੱਤੇ ਵਿਚਾਰ ਚਰਚਾ ਕਰਾਂਗੇ। 2 ਦਿਨ ਪਹਿਲਾਂ ਜਿਹੜੀ ਖਬਰ ਆਈ ਹੈ ਕਿ ਭਾਰਤੀ ਸੁਪਰੀਮ ਕੋਰਟ ਵੱਲੋਂ ਜਿਹੜਾ ਭਾਰਤ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਸੀ ਪ੍ਰੋਫੈਸਰ ਭੁੱਲਰ ਦੀ ਰਿਹਾਈ ਦਾ, ਉਸ ਦੇ ਉੱਤੇ ਰੋਕ ਲਗਾ ਦਿੱਤੀ ਗਈ ਹੈ। ਮਨਜਿੰਦਰ ਸਿੰਘ ਬਿੱਟਾ ਜਿਹੜੇ ਕਿ ਐਂਟੀ ਟੈਰਰਿਸਟ ਫਰੰਟ ਦੇ ਪ੍ਰਧਾਨ ਕਹੇ ਜਾਂਦੇ ਆ, ਤੇ ਉਹਨਾਂ ਵੱਲੋਂ ਇੱਕ ਰਿਟ ਪਟੀਸ਼ਨ ਫਾਈਲ ਕੀਤੀ ਗਈ ਸੀ ਭਾਰਤ ਸਰਕਾਰ ਦੇ ਇਸ ਫੈਸਲੇ ਦੇ ਖਿਲਾਫ। ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਦਾ ਫੈਸਲਾ ਕੀਤਾ ਗਿਆ ਸੀ ਪਿਛਲੇ ਸਮੇਂ ਦੇ ਵਿੱਚ ਸਰਕਾਰ ਵੱਲੋਂ, ਉਹਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੇ ਖਿਲਾਫ ਉਹਨਾਂ ਨੇ ਪਟੀਸ਼ਨ ਪਾਈ, ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਸਟੇਟਸ ਕੋ ਬਰਕਰਾਰ ਰੱਖਣ ਦਾ ਜਿਹੜਾ ਹੁਕਮ ਹੈ ਉਹ ਜਾਰੀ ਕੀਤਾ ਹੈ ਕਿ ਨਾ ਉਹਨਾਂ ਦੀ ਰਿਹਾਈ ਹੁਣ ਜਿਹੜੀ ਹੈ ਉਹ ਜਿਉਂ ਦੀ ਤਿਉਂ ਜੋ ਸਥਿਤੀ ਬਣੀ ਹੋਈ ਹੈ ਉਹਨੂੰ ਜਿਉਂ ਦੀ ਤਿਉਂ ਰੱਖੀ ਜਾਵੇ। ਸੋ ਇਸ ਫੈਸਲੇ ਤੇ ਜਿਹੜਾ ਸਿੱਖਾਂ ਦਾ ਪ੍ਰਤੀਕਰਮ ਹੈ ਉਹ ਨੈਗੇਟਿਵ ਆਇਆ ਸੁਪਰੀਮ ਕੋਰਟ ਦੇ ਇਸ ਫੈਸਲੇ ਦੇ ਉੱਤੇ। ਤੇ ਇਹ ਦੇਖਣ ਵਾਲੀ ਗੱਲ ਹੈ ਇਹਦੇ ਵਿੱਚ ਕਿ ਪ੍ਰੋਫੈਸਰ ਭੁੱਲਰ ਦਾ ਜਿਹੜਾ ਕੇਸ ਹੈ ਉਹ ਕਿੰਨਾ ਲੰਬਾ ਹੈ, ਉਹਦੇ ਪਿੱਛੇ ਕਿੰਨੀਆਂ ਜਿਹੜੀਆਂ ਭਾਵਨਾਵਾਂ ਨੇ ਉਹ ਜੁੜੀਆਂ ਹੋਈਆਂ ਨੇ। ਤੇ ਜਦੋਂ ਸਰਕਾਰ ਵੱਲੋਂ ਇਹ ਫੈਸਲਾ ਕੀਤਾ ਗਿਆ ਤੇ ਫਿਰ ਸੁਪਰੀਮ ਕੋਰਟ ਦੇ ਵਿੱਚ ਜਾਣਾ ਤੇ ਉੱਥੋਂ ਪਟੀਸ਼ਨ ਦੀ ਜਿਹੜੀ ਸੁਣਵਾਈ ਹੈਗੀ ਹੈ ਉਹ ਕਰਦਿਆਂ ਸੁਪਰੀਮ ਕੋਰਟ ਵੱਲੋਂ ਇਹ ਫੈਸਲਾ ਲਿਆ ਜਾਣਾ, ਇਹਦੇ ਮਾਇਨੇ ਕੀ ਨੇ, ਇਹ ਸਾਰੇ ਦੇ ਉੱਤੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਤੇ ਇਸੇ ਦਾ ਜਿਹੜਾ ਸਬੰਧ ਨਾਲ ਜਾ ਕੇ ਜੁੜਦਾ ਹੈ, ਜਾਂ ਜਦੋਂ ਅਸੀਂ ਇਸ ਕੇਸ ਦੀ ਗੱਲ ਕਰਦੇ ਹਾਂ ਤਾਂ ਜਦੋਂ ਅਸੀਂ ਇਸ ਕੇਸ ਦਾ ਕੰਪੈਰੀਜ਼ਨ ਸਿੱਖਾਂ ਦੇ ਖਿਲਾਫ ਜਿਹੜੇ ਕ੍ਰਾਈਮ ਕੀਤੇ ਗਏ ਆ, ਨਸਲਕੁਸ਼ੀ ਹੋਈ ਆ, ਅਟਰੋਸਿਟੀਜ਼ ਹੁੰਦੀਆਂ ਨੇ, ਉਹ ਪੁਲਸੀਆ ਤਸ਼ੱਦਦ ਤੋਂ ਲੈ ਕੇ ਅਸੀਂ ਓਵਰਆਲ ਜਿਹੜੀਆਂ ਹਿਊਮਨ ਰਾਈਟਸ ਵਾਇਓਲੇਸ਼ਨਸ ਦੀਆਂ ਘਟਨਾਵਾਂ ਨੇ, ਜਦੋਂ ਉਹਨਾਂ ਨਾਲ ਇਸ ਕੇਸ ਦਾ ਕੰਪੈਰੀਜ਼ਨ ਕਰਕੇ ਦੇਖਦੇ ਹਾਂ ਤਾਂ ਜਿਹੜੇ ਕਾਨੂੰਨ ਦੇ ਮਾਪਦੰਡ ਨੇ ਉਹ ਕਿਤੇ ਨਾ ਕਿਤੇ ਦੋਹਰੇ ਮਾਪਦੰਡ ਨਜ਼ਰ ਆਉਂਦੇ ਨੇ। ਸੋ ਇਸ ਦੇ ਉੱਤੇ ਅੱਜ ਅਸੀਂ ਵਿਚਾਰ ਚਰਚਾ ਕਰਾਂਗੇ। ਸਾਡੇ ਨਾਲ ਲੁਧਿਆਣਾ ਤੋਂ ਐਡਵੋਕੇਟ ਸਰਦਾਰ ਜਸਪਾਲ ਸਿੰਘ ਮੰਝਪੁਰ ਇਸ ਵਕਤ ਫੋਨ ਲਾਈਨ ਤੇ ਬਣੇ ਹੋਏ ਆ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਮੰਝਪੁਰ ਸਾਹਿਬ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੰਝਪੁਰ ਸਾਹਿਬ, ਸ਼ੁਰੂਆਤ ਕਰੀਏ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਕੇਸ ਤੋਂ। ਉਹਨਾਂ ਦਾ ਕੇਸ ਐਗਜ਼ੈਕਟਲੀ ਕੀ ਸੀ ਤੇ ਉਹਦੇ ਵਿੱਚ ਹੁਣ ਜਿਹੜਾ ਇਹ ਸਾਰਾ ਲੇਟੈਸਟ ਘਟਨਾਕ੍ਰਮ ਵਾਪਰਿਆ, ਪਹਿਲਾਂ ਸਜ਼ਾ ਜਿਹੜੀ ਹੈਗੀ ਹੈ ਉਹ ਉਮਰ ਕੈਦ ਦੇ ਵਿੱਚ ਤਬਦੀਲ ਹੋਣਾ, ਫਿਰ ਉਹਨੂੰ ਹੈਗੀ ਉਹਨਾਂ ਦੀ ਰਿਹਾਈ ਦੀ ਗੱਲ ਹੋਣੀ, ਫਿਰ ਉਹਦੇ ਉੱਤੇ ਹੁਣ ਸੁਪਰੀਮ ਕੋਰਟ ਵੱਲੋਂ ਜਿਹੜਾ ਸਟੇਟਸ ਕੋ ਦਾ ਇਹ ਫੈਸਲਾ ਜਿਹੜਾ ਸੁਣਾਇਆ ਗਿਆ, ਤੁਹਾਡਾ ਕੀ ਪ੍ਰਤੀਕਰਮ ਹੈ ਇਹਦੇ ਤੇ ਜਦੋਂ ਅਸੀਂ ਬੈਕਗਰਾਉਂਡ ਵੀ ਦੇਖਦੇ ਹਾਂ ਇਸ ਕੇਸ ਦੀ? ਹਾਂਜੀ, ਭੁੱਲਰ ਸਾਹਿਬ ਦਾ ਕੇਸ ਆ ਇੱਕ ਪੂਰਾ ਵਿਲੱਖਣ ਤਰ੍ਹਾਂ ਦਾ ਇੱਕ ਕੇਸ ਹੈਗਾ ਜਿਹੜਾ ਦੁਨੀਆ ਦੇ ਯਾਨੀ ਕਿ ਉਹ ਪਲੇਟਫਾਰਮ ਦੇ ਉੱਤੇ ਆਇਆ ਜਦੋਂ ਫੈਸਲਾ ਆਇਆ 2001 ਦੇ ਵਿੱਚ ਉਹਨਾਂ ਨੂੰ ਡੈਥ ਸੈਂਟੈਂਸ ਦਾ। ਕਿਉਂਕਿ ਇੱਕ ਤਾਂ ਸਭ ਤੋਂ ਪਹਿਲਾਂ ਇਹ ਕੇਸ ਬੇਸਿਕਲੀ ਜਿਹੜਾ ਉਸ ਤਰ੍ਹਾਂ ਨਹੀਂ ਬਣਦਾ ਹੈਗਾ, ਕਿਉਂਕਿ 93 ਦੇ ਵਿੱਚ ਇਹ ਹੋਇਆ ਸੀ। ਬਲਾਕ ਸਤੰਬਰ 1993 ਚ ਯੂਥ ਕਾਂਗਰਸ ਦਾ ਇਹ ਪ੍ਰਧਾਨ ਸੀ ਬਿੱਟਾ ਜੀ, ਤੇ ਉਦੋਂ ਇਹਦੇ ਸੱਟਾਂ ਲੱਗੀਆਂ ਸੀ। ਕੁਝ ਬੰਦੇ 5-6 ਬੰਦੇ ਹੋਰ ਜਿਹੜੇ ਉਹਨਾਂ ਦੀ ਡੈਥ ਹੋਈ ਸੀ। ਸੋ ਇਸ ਕੇਸ ਦੇ ਵਿੱਚ ਕਾਫੀ ਹੋਰ ਬੰਦਿਆਂ ਨੂੰ ਵੀ ਨੋਮੀਨੇਟ ਕੀਤਾ ਗਿਆ ਸੀ। ਭੁੱਲਰ ਸਾਹਿਬ ਨੂੰ 120 ਦੇ ਵਿੱਚ ਤੇ ਕਨਫੈਸ਼ਨਲ ਸਟੇਟਮੈਂਟ ਦੇ ਬੇਸਿਸ ਹੀ ਸਿਰਫ ਜਿਹੜੀ ਸਜ਼ਾ ਹੋਈ ਸੀ। ਤੇ ਇਹਨੂੰ ਜਿਹੜੀ ਸੁਪਰੀਮ ਕੋਰਟ ਦੇ ਵਿੱਚ ਸੀਗੀ, ਜਿਹੜੇ ਚੀਫ ਉਹਦੇ ਜੱਜ ਮੁੱਖ ਜੱਜ ਸੀ ਇਸ ਬੈਂਚ ਦੇ 3 ਜੱਜਾਂ ਦੇ ਬੈਂਚ ਨੇ ਉੱਤੇ ਫੈਸਲਾ ਲਿਆ ਸੀ, ਤਾਂ ਫਿਰ ਉਹਦੇ ਤੇ MB ਸ਼ਾਹ, ਜਸਟਿਸ MB ਸ਼ਾਹ ਨੇ ਬਾਇਜ਼ਤ ਬਰੀ ਕਰਨ ਦਾ ਹੁਕਮ ਸੁਣਾਇਆ ਸੀ 2:1 ਦੀ ਰੇਸ਼ੋ ਦੇ ਨਾਲ। ਜਿਹੜਾ ਫਾਂਸੀ ਦਾ ਕੇਸ ਸੀ, ਸਭ ਤੋਂ ਪਹਿਲਾਂ ਤਾਂ ਰੇਅਰੈਸਟ ਆਫ ਦੀ ਰੇਅਰ ਕੇਸ ਬਣਦਾ ਹੀ ਨਹੀਂ ਸੀ, ਕਿਉਂਕਿ ਕੋਈ ਡਾਇਰੈਕਟ ਐਵੀਡੈਂਸ ਨਹੀਂ ਸੀ, ਕੋਈ ਸਰਕਮਸਟੈਂਸ ਐਵੀਡੈਂਸ ਨਹੀਂ ਸੀ। ਸਿਰਫ ਤੇ ਸਿਰਫ ਭੁੱਲਰ ਸਾਹਿਬ ਦੀ ਪੁਲਿਸ ਦੇ ਦਬਾਅ ਦੇ ਵਿੱਚ ਲਿਆ ਕੇ ਉਹਨਾਂ ਦੇ ਜਬਰੀ ਜਿਹੜਾ ਉਹ ਉਹਨਾਂ ਦਾ ਅੰਗੂਠਾ ਲਵਾ ਕੇ ਤੇ ਉਹ ਜਿਹੜੀ ਕਨਫੈਸ਼ਨਲ ਸਟੇਟਮੈਂਟ ਨੂੰ ਬੇਸ ਬਣਾਇਆ ਗਿਆ। ਸੋ ਬੇਸਿਕ ਤੌਰ ਦੇ ਉੱਤੇ ਕੇਸ ਬਿਲਕੁਲ ਹੀ ਪੋਲੀਟੀਕਲਾਈਜ਼ ਕੀਤਾ ਗਿਆ ਜਦੋਂ ਸੁਪਰੀਮ ਕੋਰਟ ਦੇ ਅਰੀਜੀਤ ਪ੍ਰਸ਼ਾਦ ਤੇ ਹੋਰ ਜੱਜ ਨੇ MB ਸ਼ਾਹ ਦੇ ਵਿਰੁੱਧ ਜਾਂਦਿਆਂ ਹੋਇਆ ਇਹਨੂੰ ਜਿਹੜਾ ਫਾਂਸੀ ਦੀ ਸਜ਼ਾ ਬਰਕਰਾਰ ਰੱਖੀ। ਉਹਦੀ ਤੇ ਉਹ ਗਾਂ ਦੀ ਜਾ ਕੇ ਵਰਲਡ ਵਾਈਡ ਹਿਊਮਨ ਰਾਈਟਸ ਵਾਲੇ ਜਾਂ ਜਰਮਨ ਸਰਕਾਰ ਨੇ ਵੀ ਜਾਂ ਹੋਰ ਦੇਸ਼ਾਂ ਦੀਆਂ ਪਾਰਲੀਮੈਂਟਾਂ ਵਿਧਾਨ ਸਭਾਵਾਂ ਦੇ ਵਿੱਚ ਭੁੱਲਰ ਸਾਹਿਬ ਦੇ ਹੱਕ 'ਚ ਮਤੇ ਪਾਏ। ਪੰਜਾਬ ਭਰ ਚੋਂ, ਇੰਡੀਆ ਭਰ ਦੇ ਵਿੱਚੋਂ ਇਹ ਲਹਿਰ ਉੱਠੀ। ਸੋ ਆਖਰ 2015 ਦੇ ਵਿੱਚ ਜਿਹੜਾ ਉਹ ਭੁੱਲਰ ਸਾਹਿਬ ਦੀ ਜਿਹੜੀ ਆ ਫਾਂਸੀ
ਨੂੰ ਜਿਹੜਾ ਉਮਰ ਕੈਦ ਦੇ ਵਿੱਚ ਕਬੂਲ ਕੀਤਾ ਗਿਆ, ਬਾਅਦ ਚ ਉਹਨਾਂ ਦੀ ਟ੍ਰਾਂਸਫਰ ਹੋਈ ਤੇ ਪਰੋਲ ਆਉਣ ਲੱਗੇ। ਤੇ ਇਹ ਹੈਗਾ ਵੀ 2010 ਤੋਂ ਲੈ ਕੇ ਉਹ 15 ਤੱਕ, ਦਸੰਬਰ 2010 ਤੋਂ 15 ਤੱਕ, ਉਹ 2015 ਤੱਕ ਇਲਾਹਾਬਾਦ ਦਿੱਲੀ ਦੇ ਵਿੱਚ ਦਾਖਲ ਰਹੇ। ਉਸ ਤੋਂ ਬਾਅਦ ਜਦੋਂ ਦੇ ਉਹ ਅੰਮ੍ਰਿਤਸਰ ਆਏ ਆ, ਇੱਕ ਵਾਰ ਵੀ ਜੇਲ੍ਹ ਨਹੀਂ ਗਏ। ਉਹਨਾਂ ਨੂੰ ਸਿੱਧਾ ਜਿਹੜਾ ਗੁਰੂ ਨਾਨਕ ਹਸਪਤਾਲ ਦੇ ਵਿੱਚ ਸਬ ਜੇਲ੍ਹ ਨੋਟੀਫਾਈਡ ਕਰਕੇ ਇੱਕ ਪਾਸਾ 2 ਕਮਰੇ ਉਹਨਾਂ ਨੂੰ ਉੱਥੇ ਜਿਹੜਾ ਰੱਖਿਆ ਹੋਇਆ, ਉੱਥੇ ਸਿਕਿਉਰਿਟੀ ਹੈ। ਜਿਹੜੀ ਹੁਣ ਇਹ ਆ ਵੀ ਸਾਰੇ ਪਾਸੇ ਰੌਲਾ ਸੀ ਵੀ ਛੱਡਣੇ ਚਾਹੀਦੇ ਬੰਦੀ ਸਿੰਘ, 25-30 ਸਾਲ ਹੋ ਗਏ। ਉਹਦੇ ਤਹਿਤ ਹੀ ਸੈਂਟਰ ਗਵਰਨਮੈਂਟ ਨੇ ਇਹ ਫੈਸਲਾ ਲਿਆ ਸੀਗਾ। ਉਹ ਫੈਸਲਾ ਵੀ ਸੈਂਟਰ ਨੇ ਕਦੀ ਵੀ ਆਫੀਸ਼ੀਅਲੀ ਅਨਾਉਂਸ ਨਹੀਂ ਕੀਤਾ ਸੀਗਾ। ਸਖਤੇ ਦੇ ਵਿੱਚ ਹੀ ਇਹ ਹੈ ਵੀ ਆ ਕਿ ਨਹੀਂ ਹੈ, ਜਾਂ ਅਖਬਾਰੀ ਬਿਆਨਬਾਜ਼ੀ ਆ, ਮੀਡੀਆ ਦੇ ਵਿੱਚ ਇਹਦੀ ਚਰਚਾ ਬਣੀ ਹੋਈ ਸੀ। ਸੋ ਹੁਣ ਜਦੋਂ ਇਹਨੂੰ ਮਨਿੰਦਰਜੀਤ ਬਿੱਟੇ ਇਹਨਾਂ ਨੇ ਇੱਕ ਜਿਹੜਾ 10 ਨੰਬਰੀਆ ਬੰਦਾ ਹੈਗਾ, ਸਾਈਕਲ ਚੋਰ ਉਹਨੂੰ ਕਹਿੰਦੇ ਪੰਥ ਦੇ ਵਿੱਚ, ਉਹ ਬੰਦੇ ਦੀ ਰਿਟ ਪਟੀਸ਼ਨ ਨੇ ਉਹ ਨੋਟੀਫਿਕੇਸ਼ਨ ਚੈਲੰਜ ਕੀਤਾ, ਜਿਹੜਾ ਕਦੀ ਵੀ ਸਰਕਾਰ ਨੇ ਆਫੀਸ਼ੀਅਲੀ ਉਹ ਨਹੀਂ ਸੀ ਕੀਤਾ। ਇਸ ਤੋਂ ਇੱਕ ਇਹ ਸਪਸ਼ਟ ਹੋਇਆ ਵੀ ਉਹ ਨੋਟੀਫਿਕੇਸ਼ਨ ਸੀਗਾ ਜਿਹੜਾ ਸੈਂਟਰ ਗਵਰਨਮੈਂਟ ਨੇ ਕੀਤਾ ਸੀ। ਸੋ ਸਾਡੀ ਜਿਹੜੀ ਲੜਾਈ ਆ ਹੁਣ ਉਹ ਸਾਡੀ ਨਹੀਂ ਰਹਿ ਗਈ। ਸੈਂਟਰ ਗਵਰਨਮੈਂਟ ਜਸਟੀਫਾਈ ਕਰੇ ਵੀ ਉਹਨੇ ਉਹ ਸਹੀ ਕੀਤਾ ਸੀ। ਪੰਜਾਬ ਸਰਕਾਰ ਉਹਦੇ ਚ ਪਾਰਟੀ ਆ, ਕੇਜਰੀਵਾਲ ਸਰਕਾਰ ਪਾਰਟੀ ਆ, ਯੂਨੀਅਨ ਗਵਰਨਮੈਂਟ ਜਿਹੜੀ ਪਾਰਟੀ ਆ। ਸੋ ਹੈ ਬੜਾ ਇਹ ਜੇ ਕਿਸ ਤਰ੍ਹਾਂ ਕੋਈ ਰਲ ਮਿਲ ਕੇ ਕੋਈ ਮਿਲੀ ਭੁਗਤਣਾ ਹੋਇਆ ਹੁੰਦਾ, ਕਿਉਂਕਿ ਜੇ ਤਾਂ ਮੰਨ ਲਓ ਕੋਈ ਦਿੱਲੀ ਸਰਕਾਰ ਜਾਂ ਪੰਜਾਬ ਸਰਕਾਰ ਆਪਣੇ ਲੈਵਲ ਦੇ ਉੱਤੇ ਫੈਸਲਾ ਕਰਦੀ ਤਾਂ ਫਿਰ ਸੈਂਟਰ ਗਵਰਨਮੈਂਟ ਨੂੰ ਇਤਰਾਜ਼ ਹੋਣਾ ਸੀ, ਜਿਵੇਂ ਰਾਜੀਵ ਗਾਂਧੀ ਵਾਲਿਆਂ ਦੇ ਵਿੱਚ ਉਦੋਂ ਜੈ ਲਲਿਤਾ ਗਵਰਨਮੈਂਟ ਨੇ ਕੀਤਾ ਤੇ ਯੂਨੀਅਨ ਆਫ ਇੰਡੀਆ ਨੇ ਸੁਪਰੀਮ ਕੋਰਟ ਰਿਟ ਪਾਈ ਵੀ ਨਹੀਂ, ਇਹ ਨਹੀਂ ਕਰ ਸਕਦੇ। ਸੋ ਇਹ ਭੁੱਲਰ ਸਾਹਿਬ ਵਾਲੇ ਕੇਸ ਦੇ ਵਿੱਚ ਤਾਂ ਵਿਲੱਖਣਤਾ ਇਹ ਆ ਵੀ ਯੂਨੀਅਨ ਗਵਰਨਮੈਂਟ ਵੀ ਸਹਿਮਤ ਆ ਛੱਡਣ ਨੂੰ, ਤੇ ਪੰਜਾਬ ਸਰਕਾਰ ਵੀ, ਦਿੱਲੀ ਸਰਕਾਰ ਵੀ, ਸਾਰੇ ਸਹਿਮਤ ਆ। ਸੋ ਸਿਰਫ ਇੱਕ ਯੂਨੀਅਨ ਬੰਦੇ ਦੀ ਦੱਸੋ ਕੀ ਉਹਦਾ ਲੋਕਲ ਸਟੈਂਡਰਡ ਬਣਦਾ ਵੀ ਉਹ ਪਾਉਂਦਾ ਸੀਗਾ ਵੀ ਨਹੀਂ ਜੀ ਛੱਡਣਾ ਨਹੀਂ ਚਾਹੀਦਾ। ਸੋ ਇਹਦੇ ਵਿੱਚ ਜ਼ਰੂਰ ਕੋਈ ਨਾ ਕੋਈ ਖੇਡ ਖੇਡੀ ਜਾ ਰਹੀ ਆ, ਤੇ ਉਹਦੇ ਪਿੱਛੇ ਕੀ ਸਿਆਸਤ ਆ ਉਹ ਆਉਂਦੇ ਦਿਨਾਂ ਚ ਜਿਹੜੀ ਆ ਪਤਾ ਲੱਗੂਗੀ। ਸੋ ਪਰ ਇਹ ਆ ਵੀ ਸਿੱਖਾਂ ਦੇ ਵਿੱਚ ਖਾਸ ਤੌਰ ਤੇ ਆਮ ਤੌਰ ਤੇ ਆਮ ਲੋਕਾਂ ਦੇ ਵਿੱਚ ਜਿਹੜੀ ਆ ਬਹੁਤ ਨਿਰਾਸ਼ਾ ਆ ਵੀ ਇਹ ਨਹੀਂ ਸੀ ਹੋਣਾ ਚਾਹੀਦਾ। ਉਹਨਾਂ ਦੀ ਰਿਹਾਈ ਤੇ ਹੋਰ ਵੀ ਜਿਹੜੇ ਬੰਦੀ ਸਿੰਘ ਉਹਨਾਂ ਦੀ ਛੇਤੀ ਤੋਂ ਛੇਤੀ ਹੋਣੀ ਚਾਹੀਦੀ। ਜੀ ਮੰਜਪੁਰ ਸਾਹਿਬ, ਇਹ ਗੱਲ ਦੱਸੋ, ਜਦੋਂ ਪਿਛਲੇ ਦਿਨਾਂ ਦੇ ਵਿੱਚ ਇਹ ਫੈਸਲਾ ਲਿਆ ਗਿਆ ਬੰਦੀ ਸਿੰਘਾਂ ਦੀ ਰਿਹਾਈ ਦਾ, ਉਹਦੇ ਵਿੱਚ 8 ਨਾਂ ਸੀ ਸਰਕਾਰ ਵੱਲੋਂ। ਇਹ ਗੱਲ ਸਿੱਖ ਸਭਾ ਦੇ ਵਿੱਚ ਆਮ ਤੌਰ ਤੇ ਕਹੀ ਜਾ ਰਹੀ ਸੀ ਵੀ ਸਿੱਖਾਂ ਨੂੰ ਆਪਣੇ ਕਹਿ ਲਓ ਕਲਾਵੇ ਦੇ ਵਿੱਚ ਲੈਣ ਦੇ ਲਈ ਜਾਂ ਬਾਹਰਲੇ ਸਿੱਖਾਂ ਦਾ ਜਿਹੜਾ ਵਿਰੋਧ ਹੈ ਉਹਨੂੰ ਠੰਡਾ ਕਰਨ ਦੇ ਲਈ ਇਹ ਇੱਕ ਜਿਹੜਾ ਕਦਮ ਹੈ ਸਰਕਾਰ ਵੱਲੋਂ ਪੁੱਟਿਆ ਗਿਆ ਵੀ 8 ਜਿਹੜੇ ਬੰਦੀ ਸਿੰਘ ਹੈਗੇ ਆ ਉਹਨਾਂ ਨੂੰ ਰਿਹਾ ਕਰ ਦਿੱਤਾ ਜਾਵੇਗਾ। ਪਰ ਉਹਦੇ ਵਿੱਚੋਂ ਇਹ ਗੱਲ ਸਾਹਮਣੇ ਆਉਂਦੀ ਹੈ ਬਾਅਦ ਦੇ ਵਿੱਚ ਕਿ ਇੱਕ ਸਿੰਘ ਦੀ ਆਲਰੇਡੀ ਮੌਤ ਹੋ ਚੁੱਕੀ ਹੈ, ਕੁਝ ਦੀ ਜਿਹੜੀ ਪੈਰੋਲ ਤੇ ਆਲਰੇਡੀ ਉਹ ਬਾਹਰ ਨੇ। ਫਿਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਕੇਸ ਹੈ, ਉਹਦਾ ਹੁਣ ਆ ਗਿਆ ਕਿ ਸੁਪਰੀਮ ਕੋਰਟ ਨੇ ਸਟੇ ਲਾ ਦਿੱਤੀ ਹੈ। ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਦੇ ਵਿੱਚ ਜਿਹੜੀ ਹੈ ਉਹ ਜਦੋਂ ਪਾਰਲੀਮੈਂਟ ਦੇ ਵਿੱਚ ਗੱਲ ਉਠਾਈ ਜਾਂਦੀ ਹੈ ਤੇ ਉੱਥੇ ਅਮਿਤ ਸ਼ਾਹ ਸਿੱਧਾ ਕਹਿ ਦਿੰਦੇ ਆ ਵੀ ਜੀ ਨਹੀਂ, ਅਸੀਂ ਇੱਦਾਂ ਦਾ ਕੋਈ ਵੀ ਕਦਮ ਨਹੀਂ ਚੁੱਕਿਆ। ਸੋ ਕੀ ਇਹ ਕਿਹਾ ਜਾਵੇ ਵੀ ਸਰਕਾਰ ਦਾ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਇਸ਼ੂ ਉਠਾਉਣਾ ਹੀ ਕੰਪਲੀਟਲੀ ਸਟੰਟ ਸੀ, ਉਹਦੇ ਤੇ ਇੱਕ ਵੱਡਾ ਸਵਾਲੀਆ ਨਿਸ਼ਾਨ ਨਹੀਂ ਲੱਗਦਾ? ਨਹੀਂ, ਦੇਖੋ ਜਿਹੜੀ ਸਰਕਾਰ ਦੀ ਨੀਤ ਦੇ ਵਿੱਚ ਤਾਂ ਜ਼ਰੂਰ ਉਹਦੇ ਚ ਸ਼ੱਕ ਪੈਂਦੀ ਆ, ਪਰ ਇਹ ਵੀ ਉਹ ਨੋਟੀਫਿਕੇਸ਼ਨ ਤਾਂ ਸਹੀ ਸੀ। ਜੇ ਉਹ ਸਹੀ ਸੀ ਤਾਂ ਹੀ ਚੈਲੰਜ ਹੋਇਆ। ਪਰ ਇਹ ਵੀ ਉਹਦੇ ਵਿੱਚ ਕੀ, ਉਹਦੇ ਪਿੱਛੇ ਕੀ ਰਾਜਨੀਤੀ ਆ ਸੈਂਟਰ ਗਵਰਨਮੈਂਟ ਦੀ, ਉਹ ਪੰਜਾਬ ਦੇ ਵਿੱਚ ਕਿਵੇਂ ਉਹਨਾਂ ਦਾ ਅੱਗੇ ਉਹ ਅਕਾਲੀ ਦਲ ਨਾਲ ਹੈ ਜਾਂ ਸੈਪਰੇਟ ਤੌਰ ਤੇ ਜਿਵੇਂ ਸੀਗਾ ਵੀ ਇਹ ਸਾਰਾ ਕੁਝ ਹੋ ਰਿਹਾ ਵੀ ਉਹ ਵੱਖਰੇ ਤੌਰ ਤੇ ਆਉਣਾ ਚਾਹੁੰਦੇ ਆ ਜਾਂ ਨਵੇਂ ਆਪਣੇ ਸਾਥੀ ਭਾਲਦੇ ਆ, ਉਹਦੇ ਤਹਿਤ ਵੀ ਇਹਨੂੰ ਲਮਕਾਇਆ ਗਿਆ। ਕਿਉਂਕਿ ਜਿਹੜਾ ਵੀ ਕੋਈ ਐਸਾ ਕੰਮ ਹੁੰਦਾ, ਜਿਵੇਂ ਤੁਸੀਂ ਗੱਲ ਕੀਤੀ ਸੀ ਆਪਣੇ ਸ਼ੁਰੂ ਦੇ ਵਿੱਚ ਇੰਟਰੋਡਕਸ਼ਨ ਚ, ਵੀ ਉਹ ਦੂਜੀ ਕੇਸਾਂ ਦੇ ਨਾਲ ਕਿਵੇਂ ਇਹਨੂੰ ਕਰਦੇ ਆ। ਦੂਜੇ ਕੇਸਾਂ ਦਾ ਤਾਂ ਕੋਈ ਪਤਾ ਨਹੀਂ ਲੱਗਦਾ, ਪਤਾ ਹੀ ਉਦੋਂ ਲੱਗਦਾ ਜਦੋਂ ਬੰਦਾ ਛੁੱਟ ਗਿਆ। ਇਹਨੂੰ ਜਾਣਬੁੱਝ ਕੇ ਪਹਿਲਾਂ ਇੱਕ ਮੀਡੀਆ ਟ੍ਰਾਇਲ ਬਣਾਇਆ ਗਿਆ, ਉੱਤੇ ਚਰਚਾਵਾਂ ਬਿਠਾਈਆਂ ਗਈਆਂ, ਉਸਤੋਂ ਦੇ ਬਾਰੇ ਕੀਤਾ ਗਿਆ, ਭੁੱਲਰ ਸਾਹਿਬ ਦੇ ਬਾਰੇ ਜਾਂ ਲਾਲ ਸਿੰਘ ਦੇ ਬਾਰੇ ਜਾਂ ਬਾਕੀਆਂ ਦੇ ਬਾਰੇ, ਸਾਰਿਆਂ ਬਾਰੇ ਉਹ ਮਹੀਨਾ ਬਾਅਦ ਚਰਚਾ ਚੱਲਦੀ। ਹੁਣ ਇਹ ਗੱਲ ਨੂੰ 900 ਨੂੰ ਲਗਭਗ 3 ਮਹੀਨੇ ਹੋ ਗਏ ਆ, ਤੇ ਜੇ ਸਰਕਾਰ ਨੇ ਵਾਕਈ ਸੁਹਿਰਦ ਸੀਗੀ ਤਾਂ ਉਹ ਨੋਟੀਫਿਕੇਸ਼ਨ ਕਰਦੇ ਹਫ਼ਤੇ ਦੇ ਵਿੱਚ ਰਿਹਾਈਆਂ ਹੁੰਦੀਆਂ, ਨਾ ਕੋਈ ਇਹੋ ਜਿਹੀ ਪਟੀਸ਼ਨ ਪੈਂਦੀ। ਜੇ ਕੋਈ ਪੈਂਦੀ ਉਹਨੂੰ ਕੌਣ ਪੁੱਛਦਾ? ਜਿਵੇਂ ਸਕੂਲ ਸਾਰੇ ਛੱਡੇ ਜਾਂਦੇ ਆ, ਉਹਨਾਂ ਦਾ ਪਤਾ ਹੀ ਉਦੋਂ ਲੱਗਦਾ ਵੀ ਹਾਂ ਛੱਡੇ ਗਏ ਜਾਂ ਰਿਹਾ ਹੋ ਗਏ, ਤੇ ਬਾਅਦ ਦੇ ਵਿੱਚ ਜੇ ਕੋਈ ਪੈਰਵਾਈ ਕਰਨ ਵਾਸਤੇ ਕੋਈ ਰਿਟ ਪਟੀਸ਼ਨ ਪੈਂਦੀ ਆ, ਜਿਵੇਂ CBI ਕੋਰਟ ਚੋਂ ਉਮਰ ਕੈਦ ਸਜ਼ਾ ਹੋਈ 3 ਯੂਪੀ ਪੁਲਿਸ ਵਾਲਿਆਂ ਨੂੰ ਤੇ ਇੱਕ ਪੰਜਾਬ ਪੁਲਿਸ ਵਾਲੇ ਨੂੰ, ਹਰਜੀਤ ਸਿੰਘ
ਸਹਾਰਾ ਖੰਨੇ ਲਾਗੇ ਪਿੰਡ ਆ, ਉਹ ਨੌਜਵਾਨ ਦਾ ਝੂਠਾ ਪੁਲਿਸ ਮੁਕਾਬਲਾ ਸਾਬਤ ਹੋਇਆ, ਉਹਨਾਂ ਨੂੰ ਉਮਰ ਕੈਦ ਹੋਈ। ਇਹ ਤਿੰਨਾਂ 64 ਸਾਲਾਂ ਬਾਅਦ ਚੁੱਪ ਕਰਕੇ ਛੱਡਤੇ। ਜਦੋਂ ਹੁਣ ਉਹਦੇ ਪਰਿਵਾਰ ਵੱਲੋਂ ਹਾਈ ਕੋਰਟ ਦੇ ਵਕੀਲਾਂ ਵੱਲੋਂ ਪੈਰਵਾਈ ਕੀਤੀ ਜਾ ਰਹੀ ਆ, ਉਹ ਕਹਿੰਦੇ ਜੀ ਉਹ ਤਾਂ ਹੁਣ ਛੁੱਟ ਗਏ ਆ, ਉਹ ਇੱਕ ਲੰਬੀ ਜਿਹੜੇ ਆ ਉਹ ਪ੍ਰੋਸੈਸ ਦੇ ਵਿੱਚ ਪੈ ਗਏ ਆ, ਉਹਨਾਂ ਕੁਛ ਨਹੀਂ ਬਣਨਾ, ਉਹ ਪਾਰਡਨ ਵੀ ਮਿਲ ਗਿਆ ਉਹਨਾਂ ਨੂੰ। ਸੋ ਇਹਦੇ ਵਿੱਚ ਸ਼ੱਕ ਸੁਭਾ ਤਾਂ ਹੈਗਾ, ਕਿਉਂਕਿ ਸ਼ੁਰੂ ਚ ਇਹ ਅਸੀਂ ਕਹਿੰਦੇ ਹਾਂ ਕਿ ਜਿਹੜੀ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਹੈਗਾ ਇਹ ਸਿਆਸੀ ਇੱਛਾ ਸ਼ਕਤੀ ਤੇ ਡਿਪੈਂਡ ਕਰਦਾ। ਇੱਛਾ ਸ਼ਕਤੀ ਬੀਜੇਪੀ ਗਵਰਨਮੈਂਟ ਦੀ ਅੱਗੇ ਵਧੀ ਤਾਂ ਉਹਨਾਂ ਨੇ ਫੈਸਲਾ ਲਿਆ। ਹੋ ਸਕਦਾ ਉਹਨਾਂ ਨੂੰ ਲੱਗਦਾ ਹੋਵੇ ਜਿਹੜੀਆਂ ਵਿਦੇਸ਼ੀਆਂ ਦੇ ਵਿੱਚ ਕਰਨ ਵਾਸਤੇ ਬਾਹਰੋਂ ਬਹੁਤ ਸਾਰੇ ਬੰਦੇ ਆ ਗਏ, ਉਹਨਾਂ ਨੂੰ ਲੱਗਦਾ ਹੋਊਗਾ ਵੀ ਅਸੀਂ ਤਾਂ ਬਹੁਤ ਗੰਭੀਰ ਸਮਝਦੇ ਸੀਗੇ ਬਾਹਰ ਬੈਠੇ ਸਿੱਖਾਂ ਨੂੰ, ਇਹ ਤਾਂ ਹੌਲੀ ਹੌਲੀ ਸਾਰੇ ਏਦਾਂ ਹੀ ਇੱਥੇ ਨਿਰਪੀੜੀਆਂ ਕਰਦੇ ਆਉਣ ਡਏ ਆ। ਹੋ ਸਕਦਾ ਉਹਨਾਂ ਨੇ ਕਿਹਾ ਤੋੜ ਹੀ ਨਹੀਂ ਛੱਡਣ ਦੀ। ਸੋ ਇਹ ਸਾਰਾ ਕੁਝ ਇਹਦੇ ਪਿੱਛੇ ਸਿਆਸਤ ਤੋਂ ਬਿਲਕੁਲ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ। ਸਿਆਸਤ ਨਹੀਂ ਛੱਡਣੇ ਆ, ਸਿਆਸਤ ਕਰਕੇ ਹੀ ਉਹ ਅੰਦਰ ਦੇ ਵਿੱਚ ਬੈਠੇ ਆ। ਇਹ ਫੈਸਲਾ ਨਹੀਂ ਵੀ ਉਦੋਂ ਜਾਣੇ ਜਦੋਂ ਕੋਈ ਸੰਬੰਧਿਤ ਧਿਰ ਨੂੰ ਕੋਈ ਲਾਭ ਹੋ ਰਿਹਾ, ਜੇ ਹਾਨੀ ਹੋ ਰਹੀ ਤਾਂ ਇਹ ਫੈਸਲੇ ਸਟੈਪ ਬੈਕ ਵੀ ਹੋ ਜਾਣੇ ਆ। ਸੋ ਸਾਰਾ ਕੁਝ ਸਿਆਸਤ ਤੋਂ ਹੀ ਪ੍ਰੇਰਿਤ, ਪਰ ਜੇ ਮੈਂ ਇਹਨਾਂ ਦੀ ਪੈਰਵਾਈ ਕਰਦਾ ਜਾਂ ਨਿੱਜੀ ਤੌਰ ਤੇ ਜੁੜਿਆ ਹੋਇਆ, ਮੈਂ ਤਾਂ ਇਹ ਕਹਿੰਦਾ ਕੰਮ ਤੁਸੀਂ ਸਿਆਸਤ, ਪਰ ਬੰਦਿਆਂ ਨੂੰ ਉਹਦੇ ਮੂਹਰੇ ਨਾ ਬਣਾਓ ਵੀ ਕਦੀ ਛੱਡ ਰਹੇ ਆ ਵੀ ਨਹੀਂ ਛੱਡ ਰਹੇ। ਇੱਕ ਗੁਰੂ ਨਾਨਕ ਪਾਤਸ਼ਾਹ ਦੇ 550 ਸਾਲਾਂ ਤੇ ਤੁਸੀਂ ਐਸਾ ਕੰਮ ਕਰਕੇ ਜੇ ਬੈਕ ਸਟੈਪ ਕਰ ਦਿਓ, ਤੁਹਾਡਾ ਤਾਂ ਰਹਿਣਾ ਕੱਖ ਨਹੀਂ। ਤੁਸੀਂ ਕਿਤੇ ਤੁਹਾਡਾ ਤਾਂ ਦੋਵੇਂ ਲੋਕ ਪਰ ਲੋਕ ਦੋਨੇ ਤੁਹਾਡੇ ਮੂੰਹ ਕਾਲੇ ਹੋ ਜਾਣੇ। ਇਹ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਗੁਰਪੁਰਬ ਤੇ ਸਿੱਖ ਕੌਮ ਨਾਲ ਏਦਾਂ ਕਰਕੇ ਤੇ ਤੁਸੀਂ ਬੈਕ ਸਟੈਪ ਕਰੋਗੇ, ਪਰ ਤੁਹਾਡਾ ਤਾਂ ਲੋਕ ਪਰ ਲੋਕ ਗਿਆ, ਫਿਰ ਤੁਹਾਡਾ ਤਾਂ ਉੱਧਰ ਹੀ ਜਾਣਾ ਹੋ ਜਾਣਾ। ਮਹਾਰਾਜ ਦੇਖੂਗਾ ਵੀ ਅਸੀਂ ਜਿਹੜੇ ਬੈਠੇ ਆ ਸਿੰਘ ਉਹ ਬੈਠੇ ਹੀ ਆ, ਉਹ ਪਰੋਲ ਆਉਂਦੇ ਆ, ਉਹ ਨਾਰਮਲ ਆਪਣੀ ਜਿਹੜੀ ਆ ਉਹ ਕਰੀ ਜਾਣਗੇ ਜੀ। ਤੇ ਇਹਦੇ ਵਿੱਚ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਜਿਹੜੇ ਦੋਹਰੇ ਮਾਪਦੰਡ ਹੈਗੇ ਆ ਉਹ ਜ਼ਰੂਰ ਦੇਖਣ ਨੂੰ ਮਿਲਦੇ ਆ। ਜਿਹੜੇ ਪੁਲਸੀਆਂ ਦਾ ਕੇਸ ਦਾ ਤੁਸੀਂ ਹਵਾਲਾ ਦਿੱਤਾ, ਮੈਂ ਥੋੜਾ ਜਿਹਾ ਡੀਟੇਲ 'ਚ ਜਾਣਨਾ ਚਾਹੂੰਗਾ ਵੀ ਜਦੋਂ ਸਿੱਖਾਂ ਦੇ ਕੇਸਾਂ ਦੀ ਵਾਰੀ ਆਉਂਦੀ ਆ ਜਾਂ ਜਿਹਦੇ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ, ਹੁਣ ਆ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਕੇਸ ਹੋਵੇ ਜਾਂ ਸਿੱਖ ਸਿਆਸੀ ਕੈਦੀਆਂ ਦਾ ਅਸੀਂ ਓਵਰਆਲ ਗੱਲ ਕਰਦੇ ਹਾਂ, ਇਹਨਾਂ ਦਾ ਕੰਪੈਰੀਜ਼ਨ ਅਸੀਂ ਜਿਹੜੇ ਸਿੱਖ ਵਿਰੋਧੀ ਹੈਗੇ ਆ ਜਿਨ੍ਹਾਂ ਨੇ ਸਿੱਖਾਂ ਦੇ ਉੱਤੇ ਤਸ਼ੱਦਦ ਢਾਹਿਆ, ਉਹ 84 ਦੇ ਨਾਲ ਸੰਬੰਧਿਤ ਕੇਸ ਹੋਣ, ਬਾਅਦ ਦੇ ਵਿੱਚ ਹੋਣ, ਪੁਲਿਸ ਅਟਰੋਸਿਟੀਜ਼ ਦਾ ਮਾਮਲਾ ਹੋਵੇ ਪੰਜਾਬ ਦੇ ਵਿੱਚ ਹੁਣ ਪਿਛਲੇ ਸਮੇਂ ਦੇ ਵਿੱਚ, ਜਾਂ ਅਦਰਵਾਈਜ਼ ਅਸੀਂ ਦੇਖਦੇ ਹਾਂ, ਤਾਂ ਦੋਵਾਂ ਦਾ ਜਦੋਂ ਕੰਪੈਰੀਜ਼ਨ ਕਰਦੇ ਹਾਂ ਡੀਟੇਲ ਦੇ ਵਿੱਚ ਮੈਂ ਜਾਣਨਾ ਚਾਹੂੰਗਾ ਕਿ ਕੀ ਉਹਨਾਂ ਦੋਵਾਂ ਦੇ ਵਿੱਚ ਜਿਹੜਾ ਸਟੇਟ ਦਾ ਜਾਂ ਜੁਡੀਸ਼ਰੀ ਦਾ ਰਵੱਈਆ ਹੁੰਦਾ ਉਹਦੇ ਵਿੱਚ ਫਰਕ ਕੀ ਨਜ਼ਰ ਆਉਂਦਾ? ਦੇਖੋ, ਬਿਲਕੁਲ ਜ਼ਿੰਦਗੀ ਅਸਮਾਨ ਦਾ ਜਿਹੜਾ ਫਰਕ ਆਪਾਂ ਕਹਿ ਸਕਦੇ ਹੈਗੇ। ਇੱਕ ਪਾਸੇ ਤਾਂ ਦੇਖੋ ਕਤਲ ਤਾਂ ਕਤਲ ਹੀ ਆ, ਇੰਡੀਅਨ ਪੀਨਲ ਕੋਡ ਮੁਤਾਬਕ ਕੋਈ ਇਹੋ ਜਿਹਾ ਕੋਈ ਲਾ ਨਹੀਂ ਹੈਗਾ ਵੀ ਸਿੱਖ ਮਰਿਆ ਜਾਂ ਹਿੰਦੂ ਮਰਿਆ ਜਾਂ ਮੁਸਲਮਾਨ ਮਰਿਆ ਜਾਂ ਪੁਲਿਸ ਵਾਲੇ ਨੇ ਮਾਰਿਆ, ਮੁੱਖ ਮੰਤਰੀ ਮਰਿਆ, ਪ੍ਰਧਾਨ ਮੰਤਰੀ ਮਰਿਆ ਜਾਂ ਰੇਹੜੀ ਵਾਲਾ ਮਰਿਆ। ਸੋ ਇਹ ਗੱਲ ਦਾ ਕੋਈ ਮਤਲਬ ਨਹੀਂ ਹੈਗਾ। ਮਰਡਰ ਆ। ਮਰਡਰ CBI ਕੋਰਟ ਦੇ ਵਿੱਚੋਂ ਜਿਹੜਾ ਹੁਣ ਜੇ ਬੇਅੰਤ ਮਰਡਰ ਕੇਸ ਦੀ ਗੱਲ ਕਰੀਏ ਉਹ CBI ਕੋਰਟ ਨੇ ਕੀਤਾ, ਉਹ 'ਚ ਵੀ ਮਰਡਰ ਹੋਇਆ, ਉਹ 'ਚ ਬੰਦੇ 25-30 ਸਾਲਾਂ ਤੋਂ ਬੈਠੇ ਆ। ਜਿਹੜੇ ਝੂਠੇ ਪੁਲਿਸ ਮੁਕਾਬਲੇ ਪੁਲਿਸ ਵਾਲਿਆਂ ਨੇ ਸਿੱਖ ਨੌਜਵਾਨਾਂ ਦਾ ਘਰ ਕੀਤਾ, ਉਹ ਵੀ CBI ਕੋਰਟ ਨੇ ਦਿੱਤੇ ਆ, ਉਹ 'ਚ ਵੀ ਉਹਨਾਂ ਨੂੰ ਉਮਰ ਕੈਦ ਹੋਈ ਆ। ਇੱਕ ਪਾਸੇ 3-4 ਸਾਲ ਬਾਅਦ ਛੁੱਟ ਜਾਂਦੇ ਆ, ਇੱਕ ਪਾਸੇ 25-30 ਸਾਲਾਂ ਬਾਅਦ ਨਹੀਂ ਛੁੱਟਦੇ। ਸੋ ਇੱਕ ਵੱਡਾ ਖੱਪਾ ਹੈਗਾ। ਜਿਵੇਂ 84 ਵਾਲਿਆਂ ਦੀ ਗੱਲ ਕੀਤੀ ਆ, ਜਿਨ੍ਹਾਂ ਨੇ ਇੰਦਰਾ ਗਾਂਧੀ ਮਾਰੀ ਉਹਨਾਂ ਨੂੰ ਫਾਂਸੀਆਂ ਵੀ ਹੋ ਗਈਆਂ, ਜਿਨ੍ਹਾਂ ਨੇ ਉਹਨਾਂ ਦਿਨਾਂ ਦੇ ਵਿੱਚ ਹੀ ਬਲਾਤਕਾਰ, ਰੇਪ, ਕਤਲ ਕੀਤੇ ਉਹ ਸਿਆਸੀ ਲੋਕਾਂ ਨੇ ਕੇਸ ਹੀ ਨਹੀਂ ਸ਼ੁਰੂ ਹੋਏ। ਅਜੇ SIT ਬਿਠਾਈ ਜਾ ਰਹੀ ਹੈ ਵੀ ਉਹਨਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਊਗੀ। ਜਿਹੜੇ ਪੁਲਿਸ ਵਾਲੇ ਹੁੰਦੇ ਉਹਨਾਂ ਨੂੰ ਇਹਨਾਂ ਕੇਸਾਂ ਦੇ ਵਿੱਚ ਬਾਰ-ਬਾਰ ਜਮਾਨਤ ਮਿਲਦੀ ਆ, ਫਿਰ ਉਹ ਕੇਸ ਪ੍ਰਮਾਣ ਹੋ ਜਾਂਦੇ ਕੋਰਟਾਂ ਦੇ ਵਿੱਚ ਕਿ ਗਵਾਹ ਮਰ ਜਾਣ ਜਾਂ ਮੁੱਕਰ ਜਾਣ। 25-30 ਸਾਲਾਂ ਬਾਅਦ ਹੁਣ ਜੇ 84 ਕਤਲੇਆਮ ਦੇ ਬਹੁਤ ਸਾਰੇ ਗਵਾਹ ਜਿਹੜੇ ਆ ਉਹ ਹੌਲੀ ਜਿਹੜੇ ਦੁਨੀਆ ਤੋਂ ਜਾ ਰਹੇ ਆ, ਤੇ ਜੇ 10 ਸਾਲਾਂ ਬਾਅਦ ਗਵਾਹੀ ਉਹਨਾਂ ਦੀ ਮੰਗਣ ਵਿੱਚ ਕਿੱਥੇ ਹੋਣਗੇ ਗਵਾਹ? ਜਗਦੀਸ਼ ਟਾਈਟਲ ਕਹੂਗਾ ਦੇਖੋ ਜੀ ਮੈਂ ਤਾਂ ਬਰੀ ਹੋ ਗਿਆ। ਸੋ ਇਸ ਤਰ੍ਹਾਂ ਦੇ ਜਿਹੜਾ ਮਾਪਦੰਡ ਹੈਗਾ ਇਹਨਾਂ ਬਹੁਤ ਯਾਨੀ ਕਿ ਪਾੜਾ ਜਿਹੜਾ ਬਹੁਤ ਡੂੰਘਾ ਹੈਗਾ। ਇੱਕ ਪਾਸੇ ਤਾਂ ਜੇਲ੍ਹਾਂ ਦੇ ਵਿੱਚ ਬੈਠੇ, ਇੱਕ ਪਾਸੇ ਸਮੇਰ ਸੈਣੀ ਦੇ ਉੱਤੇ ਕੇਸ ਚੱਲਦੇ ਸੀ, ਉਹ ਆਫੀਸ਼ੀਏਟਿੰਗ ਉਹ ਕਰ ਰਿਹਾ ਸੀਗਾ, ਅਫਸਰ ਸਾਹਿਬ ਆਪਣੀ DGP ਬਣਿਆ ਹੋਇਆ ਸੀ, ਹਜ਼ਾਰ ਆਲਮ ਸੀਗਾ। ਤੇ ਕਿੰਨੇ ਪੁਲਿਸ ਵਾਲੇ ਹੈਗੇ ਜਿਨ੍ਹਾਂ ਨੇ ਕਲਕੱਤੇ ਜਾ ਕੇ ਤੇ ਭਾਈ ਲਛਮਣ ਸਿੰਘ ਨੂੰ ਬਸ਼ੀਰ ਮੁਹੰਮਦ ਉਹਦੀ ਘਰ ਵਾਲੀ ਤੇ ਬੱਚੇ ਨੂੰ ਮਾਰਿਆ ਸੀ, ਉਹ ਮੁੜ ਕੇ ਉਹਨਾਂ ਨੂੰ ਸਜ਼ਾ ਵੀ ਹੋਈ, ਸੁਪਰੀਮ ਕੋਰਟ ਤੱਕ ਸਜ਼ਾ ਲੈ ਗਈ, ਰਾਸ਼ਟਰਪਤੀ ਤੋਂ ਪਾਰਡਨ ਦਵਾ ਲਿਆ ਬਾਦਲ ਨੇ ਜਾ ਕੇ, ਉਹ ਮੁੜ ਕੇ SSP ਵੀ ਲੱਗਿਆ ਰਿਹਾ। ਸੋ ਇਹ ਦੂਜੇ ਪਾਸੇ ਲਖਵਿੰਦਰ ਸਿੰਘ ਹੋਣੀ ਜਾਂ ਰਾਜਵਾਲਾ ਇਹ ਵੀ ਪੁਲਿਸ ਵਾਲੇ ਸੀਗੇ, ਇਹ ਆਪਣੀ ਨੌਕਰੀ ਕਰਦੇ ਸੀ, ਇਹਨਾਂ ਦੀ ਵੀ ਰਿਹਾਈ ਕਰਕੇ ਪਾਰਡਨ ਦੇ ਕੇ ਇਹਨਾਂ ਨੂੰ ਵੀ ਸਾਰੇ ਬੈਨੀਫਿਟ ਦੇਣੇ ਚਾਹੀਦੇ ਆ।
ਸੋ ਇਹ ਜਿਹੜੇ ਮਾਪਦੰਡ ਹੈਗੇ ਅਸੀਂ ਤਾਂ 1947 1950 ਤੋਂ ਹੰਢਾ ਰਹੇ ਹਾਂ। ਸਾਡੇ ਦਾ ਬੋਲੀ ਦਾ, ਸਾਡੇ ਦਾ ਪਾਣੀ ਦਾ, ਇਲਾਕਿਆਂ ਦਾ, ਅਦਾਲਤਾਂ ਦਾ, ਸਾਰੇ ਜਿਹੜਾ ਵਿੱਚ ਕਿਤੇ ਕਿਤੇ ਹੈ ਵੀ ਕਿਤੇ ਕੋਈ ਜੱਜ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਉਹਦੇ ਹਿਸਾਬ ਦੇ ਨਾਲ ਦੇ ਨੇ ਤੇ ਬਹੁਤ ਤਾਟ ਕਰਕੇ ਜੇ ਤੁਸੀਂ ਉਤਲੇ ਤੋਂ ਦੇਖੋ ਤਾਂ ਫਿਰ ਉੱਥੇ ਤਾਂ ਬਹੁਤ ਜ਼ਿਆਦਾ ਇਸ ਲੈਵਲ ਦੀ ਡਿਸਕ੍ਰਿਮੀਨੇਸ਼ਨ ਹੈ। ਮੈਂ ਦੇਖਦਾ ਉਹਨਾਂ ਜਿਵੇਂ ਜੱਜੀ ਕੋਲ ਉਹਨਾਂ ਦੇ ਕੇਸ ਦੇ ਵਿੱਚ ਉਹਨਾਂ ਦੇ ਕੇਸ ਤੇ ਕਸਟਡੀ ਦਿੱਲੀ ਇਹ ਲਿਖ ਕੇ ਟ੍ਰਾਂਸਫਰ ਕਰਤੀ ਵੀ ਇਹਨਾਂ ਦੇ ਬਹੁਤ ਸਾਰੇ ਗਵਾਹ ਮਾਰਤੇ ਗਿਆ ਤੇ ਕੀ ਇਹ ਤੱਥ ਹੀ ਨਹੀਂ, ਕੋਈ ਮਰਿਆ ਹੀ ਨਹੀਂ ਜੇ ਮਰਿਆ ਤਾਂ ਸਾਡੇ ਵਿੱਚ ਕੇਸ ਪਾਓ। ਸੋ ਇਸ ਤਰ੍ਹਾਂ ਦੀ ਜਿਹੜੀ ਹੈ ਇੱਕ ਲੰਬੀ ਲੜੀ ਆ ਨਿੱਤ ਦਿਹਾੜੇ ਸਾਡੇ ਨਾਲ ਜਿਹੜੇ ਕਾਨੂੰਨ ਦੇ ਦੋਰੇ ਮਾਰ ਪੁਲਿਸ ਦੇ ਲੈਵਲ ਤੇ, ਅਦਾਲਤਾਂ ਦੇ ਲੈਵਲ ਤੇ ਅੱਜ ਇਹ ਜ਼ਰੂਰ ਹੋ ਸਕਦਾ ਕਿ ਜਿੱਥੇ ਸਾਨੂੰ ਅਦਾਲਤਾਂ ਦੇ ਵਿੱਚੋਂ ਇਨਸਾਫ ਮਿਲਦਾ ਜਾਂ ਉਹ ਜੱਜਾਂ ਦੀ ਪਰਸਨਲ ਲਾਪੀ ਉਹ ਆਪਣੀ ਜ਼ਮੀਨ ਦੀ ਬਾਤ ਸੁਣ ਕੇ ਕਰਦੇ ਆ। ਕਿਉਂਕਿ ਅਦਰਵਾਈਜ਼ ਜਿਹੜਾ ਜਿਵੇਂ ਸਪੈਸ਼ਲ ਐਕਟ ਲੱਗ ਜਾਂਦੇ ਆ ਉੱਥੇ ਇੱਕ ਤਰ੍ਹਾਂ ਦੀ ਇੰਡਾਇਰੈਕਟ ਡਾਇਰੈਕਸ਼ਨਾਂ ਹੀ ਹੁੰਦੀਆਂ ਕੋਰਟਾਂ ਨੂੰ ਵੀ ਵਕਤ ਇਹਨਾਂ ਕੇਸਾਂ ਨੂੰ ਲਮਕਾਓ, ਬੰਦਿਆਂ ਨੂੰ ਕੋਰਟਾਂ 'ਚ ਪੇਸ਼ ਨਾ ਕਰੋ। ਸੋ ਇਹ ਸਾਰਾ ਕੁਛ ਇਕੁਆਲਿਟੀ ਬਿਫੋਰ ਲਾ ਨਹੀਂ ਹੈਗਾ, ਉਹ ਤਾਂ ਸਿੱਧੇ ਰੂਪ ਦੇ ਵਿੱਚ ਹੀ ਹੁਣ ਇੰਡੀਅਨ ਗਵਰਨਮੈਂਟ ਉਹ ਤਾਂ ਹੁਣ ਧਰਮ ਦੇ ਆਧਾਰ ਦੇ ਉੱਤੇ ਡਾਇਰੈਕਟ ਤੌਰ ਦੇ ਉੱਤੇ ਐਕਟ ਲਿਆਉਣ ਲੱਗ ਪਏ ਆ। ਸੋ ਤੁਸੀਂ ਲਾ ਸਕਦੇ ਹੋ ਜੋ ਅੱਜ ਹੋ ਰਿਹਾ ਸਾਡੇ ਨਾਲ ਸਿੱਖਾਂ ਦਾ ਤਾਂ 1950 ਤੋਂ ਲਗਾਤਾਰ ਜਿਹੜਾ ਹੁੰਦਾ ਅਸੀਂ ਹੰਢਾ ਰਹੇ ਹਾਂ ਇਹ ਵੱਧਦਾ ਜਾ ਰਿਹਾ। ਇੱਕ ਦਿਖਾਵਾਕਾਰੀ ਜਿਹੜੇ ਤੌਰ ਤੇ ਵੀ ਅਸੀਂ ਛੱਡ ਰਹੇ ਇਹ ਗੱਲ ਕਰਦਿਆਂ ਨੂੰ 4 ਸਾਲ ਹੋ ਗਏ ਸੈਂਟਰ ਗਵਰਨਮੈਂਟ ਨੂੰ। 2015 ਚ ਗੱਲਾਂ ਚੱਲੀਆਂ ਸੀ ਕਿ ਰਿਹਾਅ ਕਰ ਦੇਣੇ, ਸਿੱਖ ਰਿਹਾਅ ਕਰ ਦੇਣੇ ਆ। ਦਸੰਬਰ 2015 ਵਿੱਚ ਮੋਦੀ ਯੂਕੇ ਗਿਆ ਸੀ, ਉੱਥੇ ਇਹ ਪਹਿਲੀ ਵਾਰ ਗੱਲ ਆਈ ਸੀ ਵੀ ਇਹ ਕਰ ਰਹੇ ਆ ਤੇ ਅੱਜ 4 ਸਾਲ ਹੋ ਗਏ ਦਸੰਬਰ ਦੇ ਵਿੱਚ ਤੇ ਅਜੇ ਤੱਕ ਜਿਹੜੀ ਆ ਕੋਈ ਰਿਹਾਈ ਦਿਸਦੀ ਨਹੀਂ ਕਿ ਹਾਂ ਆਹ ਇਨੀਸ਼ੀਏਟਿਵ ਲੈ ਕੇ ਸੈਂਟਰ ਗਵਰਨਮੈਂਟ ਨੇ ਕੀਤੀ ਆ। ਸਿਰਫ ਵਾਅਦੇ ਹੀ ਕੀਤੇ ਆ ਜਾਂ ਗੱਲਾਂ ਕੀਤੀਆਂ ਤੇ ਉਹਨਾਂ ਕੁਝ ਬੰਦਿਆਂ ਨੂੰ ਆਪਣੀ ਲੱਤਾਂ ਦੇ ਥੱਲੇ ਵੀ ਲਗਾਇਆ। ਇਸ ਤੋਂ ਵੱਧ ਹੁਣ ਕੁਝ ਨਹੀਂ ਹੋਇਆ ਜੀ। ਤੇ ਆਪਣੇ ਮਨਪੁਰ ਸਾਹਿਬ ਇਸ ਸਾਰੇ ਪਾਰਟ ਦੇ ਵਿੱਚ ਜਿੱਥੇ ਤੁਸੀਂ ਕੰਪੈਰੀਜ਼ਨ ਵੀ ਕੀਤਾ ਤੇ ਅਦਰਵਾਈਜ਼ ਵੀ ਹੈ, ਮੈਂ ਜਿਹੜੇ ਬਾਕੀ ਦੇ ਕੇਸ ਹੈਗੇ ਆ ਉਹਨਾਂ ਦੀ ਵੀ ਥੋੜ੍ਹਾ ਜਿਹਾ ਵੇਰਵਾ ਜਾਣਨਾ ਚਾਹੂੰਗਾ। ਤੁਸੀਂ ਜਗਤਾਰ ਸਿੰਘ ਜੱਗੀ ਦਾ ਜ਼ਿਕਰ ਕੀਤਾ, ਇੱਕ ਹਾਈ ਪ੍ਰੋਫਾਈਲ ਕੇਸ ਹੈ, ਕਿੰਨਾ ਲੰਬਾ ਸਮਾਂ ਹੋ ਗਿਆ। ਸਰਕਾਰਾਂ ਤੱਕ ਜਿਹੜੀਆਂ ਹੈਗੀਆਂ ਨੇ ਬ੍ਰਿਟਿਸ਼, ਜੇ ਅਸੀਂ ਗਵਰਨਮੈਂਟ ਲੈਵਲ 'ਤੇ ਵੀ ਗੱਲ ਕਰੀਏ ਉੱਥੋਂ ਦੇ ਜਿਹੜੇ ਕਾਨੂੰਨ ਘਾੜੇ ਹੈਗੇ ਆ ਲਾਅ ਮੇਕਰਸ ਨੇ ਉਹਨਾਂ ਨੇ ਵੀ ਇੱਥੇ ਤੱਕ ਪਹੁੰਚ ਕੀਤੀ ਹੈ, ਪਟੀਸ਼ਨਸ ਵੀ ਦਾਖਲ ਕੀਤੀਆਂ ਗਈਆਂ ਨੇ। ਪਰ ਕੀ ਕਾਰਨ ਹੈ ਵੀ ਹਜੇ ਤੱਕ ਜਿਹੜੀ ਹੈ ਉਹ ਕੇਸ ਹੀ ਨਹੀਂ ਅੱਗੇ ਵੱਧ ਰਿਹਾ ਤੇ ਜਿੰਨਾ ਕੁ ਵੱਧਦਾ ਵੀ ਹੈ ਤੁਸੀਂ ਦੱਸ ਰਹੇ ਹੋ ਵੀ ਉਹ ਝੂਠੀ ਜਿਹੜੀ ਸਟੇਟਮੈਂਟਸ ਹੈਗੀਆਂ ਨੇ ਉਹ ਲਾਈਆਂ ਜਾਂਦੀਆਂ ਨੇ ਉਸ ਕੇਸ ਨੂੰ ਹੋਰ ਉਲਝਾਉਣ ਦੇ ਵਿੱਚ। ਦੇਖੋ ਜਗਤਾਰ ਸਿੰਘ ਜੱਗੀ ਹੋਰਾਂ ਦੇ ਕੇਸ ਦੇ ਸਾਰਿਆਂ ਦੇ ਕੇਸ ਅਜੇ ਤੱਕ ਇੱਕ ਕੇਸ ਦੇ ਮੋਗੇ ਚਾਰਜ ਫਰੇਮ ਹੋਇਆ, ਉਹਦੇ ਵਿੱਚ ਐਵੀਡੈਂਸ ਨਹੀਂ ਆ ਰਿਹਾ। ਜਿਹੜੇ ਦੂਜੇ ਕੇਸ ਹੈਗੇ ਲਾਈਕ ਟਾਰਗੇਟ ਕਿਲਿੰਗ ਵਾਲੇ ਉਹਨਾਂ ਦੇ ਕਿਸੇ ਦੇ ਵਿੱਚ ਚਾਰਜ ਫਰੇਮ ਨਹੀਂ ਹੋਇਆ। ਇਹਨਾਂ ਦਾ NIA ਵਾਲੇ ਡਿਲੇ ਕਰ ਰਹੇ ਆ। ਫਿਰ ਉਹਦੇ ਵਿੱਚ ਜੇ ਅਸੀਂ ਡਿਸਚਾਰਜ ਦੀ ਐਪਲੀਕੇਸ਼ਨ ਲਾਉਂਦੇ ਆ ਫਿਰ 5-4 ਮਹੀਨੇ ਚ ਰਿਪਲਾਈ ਦਿੰਦੇ ਆ। ਫਿਰ ਉਹ ਕਿਸੇ ਹੋਰ ਵਜ੍ਹਾ ਕਰਕੇ ਅਸੀਂ ਇਹ ਕੇਸ ਦਿੱਲੀ ਲੈ ਕੇ ਜਾਣੇ ਆ ਜਿਹੜੇ 2 ਇੱਥੇ ਬਚੇ ਆ। ਸੋ ਡਿਲੇ ਟੈਕਟਿਕਸ ਤਾਂ ਹੈਗੀ ਆ ਉਹਦੇ ਵਿੱਚ ਸਾਰੀਆਂ ਜਾਣੀ ਉਹ ਲਮਕਾ ਰਹੇ ਆ ਵੀ ਜੇ ਇਹ ਕੇਸ ਟ੍ਰਾਇਲ ਦੇ ਵਿੱਚ ਆ ਕੇ ਡਿਸੀਜਨ ਦਿਲਾਉਣਗੇ ਤੇ ਅਲਟੀਮੇਟਲੀ ਬਹੁਤੇ ਬੰਦੇ ਉਹਦੇ ਤੋਂ ਬਰੀ ਹੋਏ ਪਾਉਣਗੇ ਜਿਹੜੇ ਚਾਂਸੀ ਹੈਗੇ ਆ ਜਿਹੜਾ ਐਵੀਡੈਂਸ ਔਨ ਰਿਕਾਰਡ ਆਇਆ ਹੈਗਾ। ਕਿਉਂਕਿ ਜਗਤਾਰ ਸਿੰਘ ਜੱਗੀ ਜੌਲ ਤਾਂ ਸਿਰਫ ਇੱਕ ਭਾਈ ਹਰਮਿੰਦਰ ਸਿੰਘ ਮਿੰਟੂ ਦੀ ਤੇ ਜਗਤਾਰ ਸਿੰਘ ਜੀ ਕੋਈ ਡਿਸਕਲੋਜ਼ਰ ਸਟੇਟਮੈਂਟ ਹੈ ਇੱਕ ਸਿਰਫ ਉਹਦੇ ਆਧਾਰ ਤੇ ਦੋਸ਼ੀ ਬਣਾਇਆ। ਅੱਜ ਤੱਕ ਇੰਡੀਆ ਦੇ ਵਿੱਚ ਕਨਫੈਸ਼ਨਲ ਸਟੇਟਮੈਂਟ ਆ ਟਾਡਾ ਜਾਂ ਪੋਟਾ ਦੇ ਅਧੀਨ ਜਿਵੇਂ ਭੁੱਲਰ ਸਾਹਿਬ ਹੋਈ ਉਹਨਾਂ ਤਾਂ ਸਜ਼ਾ ਹੋਈ ਆ ਤਾਂ ਵੀ ਦੁਬਾਰਾ ਅਧੀਨ ਦਿੱਤੀ ਗਈ ਹੈ। ਪਰ ਇੱਕ ਖਾਲੀ ਪੁਲਿਸ ਤੋਂ ਕੀਤੀ ਹੋਈ ਡਿਸਕਲੋਜ਼ਰ ਦੇ ਆਧਾਰ ਦੇ ਉੱਤੇ ਅੱਜ ਤੱਕ ਨਹੀਂ ਇੰਡੀਆ ਦੇ ਵਿੱਚ ਟੁੱਟੀ ਕੋਰਟ ਥੱਲੜੀ ਨੇ ਵੀ ਕਦੀ ਸਜ਼ਾ ਨਹੀਂ ਕੀਤੀ ਜਿਹਦੇ ਆਧਾਰ ਦੇ ਉੱਤੇ NIA ਨੇ ਜਗਤਾਰ ਸਿੰਘ ਜੌਲ ਨੂੰ ਜਿਹੜਾ ਚਾਰਜ ਸ਼ੀਟ ਕੀਤਾ ਹੋਇਆ। ਸੋ ਦੂਜੇ ਪਾਸੇ ਜੇ ਵਾਕਈ ਮਨਿੰਦਰ ਜੀ ਬੱਚੇ ਨੇ ਆਪਣੇ ਤੌਰ ਤੇ ਕੀਤਾ ਜੂਨੀਅਰ ਗਵਰਨਮੈਂਟ ਦੀ ਕੋਈ ਮਿਲੀ ਭੁਗਤ ਨਹੀਂ ਹੈਗੀ ਭੁੱਲਰ ਸਾਹਿਬ ਦੇ ਕੇਸ 'ਚ ਤਾਂ ਫਿਰ ਉਸ ਨੋਟੀਫਿਕੇਸ਼ਨ ਦੇ ਮੁਤਾਬਕ ਭਾਈ ਲਾਲ ਸਿੰਘ ਭਾਈ ਗੁਰਦੀਪ ਸਿੰਘ ਖੇੜਾ ਦੇ ਰਹਿੰਦੇ ਰਿਹਾ ਆਉਣ ਵਾਲੇ। ਸੋ ਉਹਨਾਂ ਦੀ ਕਿਉਂ ਨਹੀਂ ਹੋ ਰਹੀ ਸੀ, ਉਹਨਾਂ ਦੀ ਰਿਹਾਈ ਤੋਂ ਰੋਕੀ ਹੋਈ ਆ ਕਿਉਂਕਿ ਸਟੇਟਸ ਕੋ ਕੇਵਲ ਤੇ ਕੇਵਲ ਭੁੱਲਰ ਸਾਹਿਬ ਦੇ ਸੰਬੰਧ ਹੋਇਆ। ਤੇ ਜੇ ਯੂਨੀਅਨ ਹੋਮ ਮਿਨਿਸਟਰ ਜਾਂ ਕੱਲ ਉਹਨਾਂ ਦੇ ਨਾਲ BJP ਨਾਲ ਸੰਬੰਧਿਤ ਕਮੇਟੀਆਂ ਜਿਹੜੀਆਂ ਆਈਆਂ ਦਿੱਲੀ ਸ਼੍ਰੋਮਣੀ ਕਮੇਟੀ ਕਹਿੰਦੇ ਆ ਤੇ ਉਹਨਾਂ ਨੂੰ ਚਾਹੀਦਾ ਵੀ ਉੱਤੇ ਦਬਾਅ ਬਣਾਓ। ਅਮਰ ਸ਼ਾਹ ਨੂੰ ਆਪਣੇ ਯਾਰ ਨੂੰ ਕਹੋ ਵੀ ਸਟੇਟਸ ਕੋ ਤਾਂ ਭਾਈ ਭੁੱਲਰ ਸਾਹਿਬ ਦਾ ਹੋਇਆ, ਭੁੱਲਰ ਸਾਹਿਬ ਦਾ ਅਸੀਂ ਦੇਖ ਲਾਂਗੇ ਸੁਪਰੀਮ ਕੋਰਟ ਉੱਥੇ ਕਾਨੂੰਨੀ ਲੜਾਈ ਲੜ ਕੇ। ਤੁਸੀਂ ਲਾਲ ਸਿੰਘ ਦੇ ਖੇੜੇ ਨੂੰ ਕਿਉਂ ਨਹੀਂ ਰਿਹਾ ਕਰ ਰਹੇ? ਉਹਦੇ ਮੁਤਾਬਕ ਤਾਂ ਨੋਟੀਫਿਕੇਸ਼ਨ ਇਹ ਹੋਇਆ ਹੀ ਆ, ਉਹਨਾਂ ਦੀ ਰਿਹਾਈ ਤੋਂ ਰੋਕੀ ਹੋਈ ਆ। ਸੋ ਇਹ ਸਾਰੇ ਪਿੱਛੇ ਇਹਦੇ ਪਿੱਛੇ ਸਿਆਸਤ ਆ। ਇਹਦੇ ਕੀ ਕਰਨਾ ਲੋੜੀਦਾ ਉਹਨਾਂ ਨੂੰ ਕੀ ਕਰਨਾ ਚਾਹੁੰਦੇ ਆ ਉਹ ਨਹੀਂ ਕੋਈ ਸਮਝਦੇ, ਨਾ ਕਿਸੇ ਨੂੰ ਦੱਸਦੇ ਆ ਨਾ ਕਿਸੇ ਨੂੰ ਦੱਸਣਾ ਚਾਹੁੰਦੇ ਆ ਨਾ ਕਿਸੇ ਦੇ ਨਾਲ ਉਹ ਇਹ ਹੈਗੀ ਆ ਵੀ ਉਹ
ਕਲੀਅਰ ਕਰ ਦਿਆ ਆਫੀਸ਼ੀਅਲੀ ਵੀ ਹਾਂ ਪਹਿਲਾਂ ਤਾਂ ਨੋਟੀਫਿਕੇਸ਼ਨ ਲਈ ਕਲੀਅਰ ਕੀਤਾ, ਹੁਣ ਜਦੋਂ ਚੈਲੰਜ ਕਰਤਾ ਇਹਦਾ ਮਤਲਬ ਸੀਗਾ ਨੋਟੀਫਿਕੇਸ਼ਨ, ਜਿਹੜਾ ਵੈਲਿਡ ਨੋਟੀਫਿਕੇਸ਼ਨ ਉਹੀ ਚੈਲੰਜ ਹੋਊਗਾ, ਜੇ ਕੋਈ ਕਰਦਾ ਉਹ ਤਾਂ ਹੋ ਨਹੀਂ ਸਕਦਾ। ਸੋ ਉਹਦੇ ਵਿੱਚ ਬਾਕੀ ਬੰਦਿਆਂ ਦੀ ਰਿਹਾਈ ਫਿਰ ਬਣਦੀ, ਉਹਨਾਂ ਦੀ ਰਿਹਾਈ ਕਰ ਦਿਓ ਇੱਕ ਦੋ ਦਿਨਾਂ ਚ, ਤਾਂ ਕਿ ਪਤਾ ਲੱਗੇ ਵੀ ਹਾਂ ਯਾਨੀ ਕਿ ਇਹ ਦਾਅਵੇ ਜ਼ਿਆਦੇ ਆ ਤੇ ਉਹਦੇ ਪਿੱਛੇ ਪ੍ਰੈਕਟੀਕਲੀ ਕੁਝ ਨਹੀਂ ਜਿਹੜਾ ਨਜ਼ਰ ਆਉਂਦਾ ਜੀ। ਤੇ ਮੰਜਪੁਰ ਸਾਹਿਬ ਮੈਂ ਜ਼ਰੂਰ ਜਾਣਨਾ ਚਾਹੂੰਗਾ ਜਾਂਦੇ ਜਾਂਦੇ ਵੀ ਇਸ ਸਾਰੇ ਪਾਰਟ ਦਾ ਜਦੋਂ ਹੁਣ ਅਸੀਂ ਦੇਖ ਰਹੇ ਹਾਂ ਤੇ ਇਹਦੇ ਵਿੱਚ ਇੱਕ ਜਿੱਥੇ ਪਰਿਵਾਰ ਨੇ ਵੀ ਇਸ ਸਾਰੇ ਪਾਰਟ ਤੇ ਪ੍ਰੋਫੈਸਰ ਭੁੱਲਰ ਦੇ ਪਰਿਵਾਰ ਨੇ ਜਿਹੜਾ ਹੈ ਨਿਰਾਸ਼ਾ ਜਤਾਈ ਹੈ, ਪਰ ਅਗਲਾ ਜਿਹੜਾ ਸਟੈਪ ਹੈਗਾ ਉਹ ਕੀ ਹੋਊਗਾ? ਤੁਸੀਂ ਕਾਨੂੰਨੀ ਤੌਰ ਤੇ ਵੀ ਕੇਸ ਦੇ ਨਾਲ ਜੁੜੇ ਹੋਏ ਹੋ ਤੇ ਓਵਰਆਲ ਕੀ ਸਮਝਦੇ ਹੋ ਵੀ ਅੱਗੇ ਇਸ ਕੇਸ ਨੂੰ ਜੇ ਪਰਸਿਊ ਕਰਨਾ ਹੋਵੇ ਪ੍ਰੋਫੈਸਰ ਭੁੱਲਰ ਦੇ ਜਾਂ ਬੰਦੀ ਸਿੰਘਾਂ ਦੇ ਕੇਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਜਿਹਦੇ ਤੇ ਸਰਕਾਰੀ ਦਾਅਵੇ ਤੇ ਵੀ ਸਵਾਲੀਆ ਨਿਸ਼ਾਨ ਜਿਹੜੇ ਨੇ ਉਹ ਲੱਗ ਰਹੇ ਨੇ, ਸੋ ਕਿਵੇਂ ਇਸ ਕੇਸ ਨੂੰ ਪਰਸਿਊ ਕੀਤਾ ਜਾ ਸਕਦਾ ਹੈ ਜਾਂ ਕਰਨਾ ਚਾਹੀਦਾ ਹੈ ਜਾਂ ਕੀਤਾ ਜਾ ਰਿਹਾ ਹੈ ਆਉਣ ਵਾਲੇ ਸਮੇਂ ਦੇ ਵਿੱਚ? ਦੇਖੋ ਜਿਹੜਾ ਸਪੈਸੀਫਿਕ ਭੁੱਲਰ ਸਾਹਿਬ ਦੇ ਸੰਬੰਧ ਚ ਉਹਦੇ ਚ ਨੋਟਿਸ ਕੀਤਾ ਸੁਪਰੀਮ ਕੋਰਟ ਨੇ, ਉਹ ਜਦੋਂ ਸਾਨੂੰ ਨੋਟਿਸ ਦੀ ਕਾਪੀ ਭੁੱਲਰ ਸਾਹਿਬ ਨੂੰ ਮਿਲ ਜੂਗੀ ਥਰੂ ਸੁਪਰਡੈਂਟ ਸੈਂਟਰ ਜੇਲ੍ਹ ਅੰਮ੍ਰਿਤਸਰ, ਤਾਂ ਫਿਰ ਅਸੀਂ ਉਹਦੇ ਤੇ ਲੀਗਲ ਉਹਦੇ ਉੱਤੇ ਰਾਏ ਲੈ ਕੇ ਤੇ ਅੱਗੇ ਕਾਰਵਾਈ ਕਰਾਂਗੇ। ਅਸੀਂ ਆਪਣੇ ਤੌਰ ਦੇ ਉੱਤੇ ਵੀ ਕੋਸ਼ਿਸ਼ ਕਰ ਰਹੇ ਸਾਨੂੰ, ਕਿਉਂਕਿ ਹੁਣ ਸੁਪਰੀਮ ਕੋਰਟ ਛੁੱਟੀਆਂ ਹੋ ਗਈਆਂ, ਜੇ ਉੱਥੇ ਰਜਿਸਟਰੀ ਬਣਾ ਕੇ ਸਾਨੂੰ ਕਾਪੀ ਮਿਲੇ ਅਸੀਂ ਉਹਦਾ ਰਿਪਲਾਈ ਫਾਈਲ ਕਰਾਂਗੇ। ਪਰ ਬਹੁਤੀ ਜ਼ਿੰਮੇਵਾਰੀ ਇਹਦੇ ਵਿੱਚ, ਕਿਉਂਕਿ ਸੈਂਟਰ ਗਵਰਨਮੈਂਟ ਦਾ ਨੋਟੀਫਿਕੇਸ਼ਨ ਚੱਲਣ ਹੋਇਆ, ਜ਼ਿੰਮੇਵਾਰੀ ਸੈਂਟਰ ਗਵਰਨਮੈਂਟ ਦੀ ਆ, ਉਹ ਕੀ ਜਵਾਬ ਦਿੰਦੀ ਆ। ਸਾਡਾ ਤਾਂ ਕੋਈ ਦਾਵਾ ਨਹੀਂ, ਨਾ ਸਾਡੇ ਵੱਲੋਂ ਪਟੀਸ਼ਨ ਆ ਕਿ ਸਾਨੂੰ ਰਿਹਾਅ ਕੀਤਾ ਜਾਵੇ, ਤਾਂ ਸੈਂਟਰ ਗਵਰਨਮੈਂਟ ਰਿਹਾਅ ਕਰਨ ਦਾ ਆਰਡਰ ਸੀ, ਉਹ ਆਰਡਰ ਚੈਲੰਜ ਕੀਤਾ ਦਿੱਤੇ ਨੇ ਤੇ ਸੈਂਟਰ ਗਵਰਨਮੈਂਟ ਜਵਾਬ ਦੇ ਵੀ ਉਹ ਕਿਵੇਂ ਸਾਨੂੰ ਰਿਹਾਅ, ਜੇ ਨਹੀਂ ਇਹ ਜੇ ਮੰਨ ਲਓ ਬਿੱਟਾ ਸਫਲ ਨਹੀਂ ਹੁੰਦਾ ਤਾਂ ਫਿਰ ਸਾਡੀ ਰਿਹਾਈ ਹੈਗੀ ਫਿਰ ਅਸੀਂ ਰਿਹਾਈ ਹੈ। ਜੇ ਬਿੱਟਾ ਸਫਲ ਹੋ ਜਾਂਦਾ ਫਿਰ ਅਸੀਂ ਆਪਣੇ ਤੌਰ ਤੇ ਵੱਖਰੀ ਪਟੀਸ਼ਨ ਪਾ ਕੇ ਤੇ ਉਹ ਜਿਹੜੀ ਰਿਹਾਈ ਵਾਲੇ ਪਾਸੇ ਨੂੰ ਲੀਗਲੀ ਜਿਹੜੀ ਹੈ ਕਾਰਵਾਈ ਸ਼ੁਰੂ ਕਰਾਂਗੇ। ਔਰ ਇਹ ਵਿੱਚ ਜ਼ਿੰਮੇਵਾਰੀ ਹੁਣ ਸੈਂਟਰ ਗਵਰਨਮੈਂਟ, ਪੰਜਾਬ ਗਵਰਨਮੈਂਟ ਤੇ ਦਿੱਲੀ ਗਵਰਨਮੈਂਟ ਦੀ ਆ, ਕਿਉਂਕਿ ਸਾਰਾ ਦੇਸ਼ ਪੰਜਾਬ ਗਵਰਨਮੈਂਟ ਚ ਬਣਿਆ, ਇੱਥੇ ਸਾਰੀਆਂ ਰਿਪੋਰਟਾਂ ਗਈਆਂ ਰਿਹਾਈ ਦੀਆਂ, ਉਹ ਆਪਣੇ ਪੱਖ ਪੇਸ਼ ਕਰਨਗੇ, ਦਿੱਲੀ ਗਵਰਨਮੈਂਟ ਦੱਸੇਗੀ ਉਹਨਾਂ ਦੇ ਕੀ ਨਿਯਮ ਆ, ਕਿੰਨੀ ਉਮਰ ਕੈਦ ਕਟਾਉਂਦੇ ਆ। ਸੈਂਟਰ ਗਵਰਨਮੈਂਟ ਨੇ ਆਪਣਾ ਜਿਹੜਾ ਫੈਸਲਾ ਉਹ ਦੱਸਣਗੇ ਵੀ ਅਸੀਂ ਬਿਲਕੁਲ ਸਹੀ ਕੀਤਾ। ਜੇ ਉਹ ਆਪਣਾ ਸਹੀ ਪੱਖ ਰੱਖਦੀ ਹੈ ਸੈਂਟਰ ਗਵਰਨਮੈਂਟ ਦਿੱਲੀ ਤੇ ਪੰਜਾਬ, ਇਹ ਸਾਡੀ ਚਾਰਾ ਹੋਏਗੀ, ਕੋਈ ਗੱਲ ਨਹੀਂ ਰਹਿ ਜਾਂਦੀ। ਅਸੀਂ ਤਾਂ ਫਿਰ ਆਏ ਹਾਂ, ਸੈਂਟਰ ਗਵਰਨਮੈਂਟ ਨੇ ਸਾਨੂੰ ਰਿਹਾਅ ਦਾ ਫੈਸਲਾ ਕੀਤਾ ਹੀ ਹੈ, ਜੇ ਵਿਰੋਧ ਚ ਆਉਣਾ ਤਾਂ ਫਿਰ ਅਸੀਂ ਵੱਖਰੇ ਤੌਰ ਦੇ ਉੱਤੇ ਇਹਦੀ ਕਾਰਵਾਈ ਵੀ ਕਰਾਂਗੇ। ਇਹਦੇ ਵਿੱਚ ਤਾਂ ਜ਼ਰੂਰ ਜਦੋਂ ਸਾਨੂੰ ਨੋਟਿਸ ਦੀ ਕਾਪੀ ਮਿਲ ਜੂਗੀ ਤਾਂ ਫਿਰ ਅਸੀਂ ਉਹਦੇ ਆਧਾਰ ਦੇ ਉੱਤੇ ਜਿਹੜੀ ਆਪਣਾ ਪੱਖ ਜਿਹੜਾ ਉਹ ਰੱਖਾਂਗੇ। ਤੇ ਬਾਕੀ ਬੰਦੀ ਸਿੰਘਾਂ ਦਾ ਜਦੋਂ ਕੇਸ ਦੀ ਗੱਲ ਆਉਂਦੀ ਹੈ ਉਹਦੇ ਚ ਦੇਖੋ ਉਹਨਾਂ ਦੇ ਬਾਰੇ ਵੀ ਜਿਹੜਾ ਨੋਟੀਫਿਕੇਸ਼ਨ ਹੈਗਾ ਉਹਦੀ ਵੇਟ ਕੀਤੀ ਜਾ ਸਕਦੀ ਹੈ। ਜੇ ਉਹ ਰਿਹਾਈ ਉਸ ਨੋਟੀਫਿਕੇਸ਼ਨ ਦੇ ਮੁਤਾਬਕ ਨਹੀਂ ਹੁੰਦੀ, ਉਹ ਜੋ ਵੀ ਆਰਡਰ ਹੋਣਾ ਉਹ ਸੰਬੰਧਿਤ ਜੇਲ੍ਹ ਨੂੰ ਪਹੁੰਚਣਾ, ਭਾਈ ਲਾਲ ਸਿੰਘ ਦਾ ਨਾਭੇ ਪਹੁੰਚਣਾ, ਭਾਈ ਕੁਲਦੀਪ ਸਿੰਘ ਖੇੜੇ ਦਾ ਅੰਮ੍ਰਿਤਸਰ ਪਹੁੰਚਣਾ, ਤਾਂ ਫਿਰ ਉਹਨੂੰ ਅਸੀਂ ਚੈਲੰਜ ਕਰਾਂਗੇ। ਜੇ ਰਿਹਾਈ ਹੋ ਜਾਂਦੀ ਆ ਤਾਂ ਫਿਰ ਠੀਕ ਹੈ, ਜੇ ਨਹੀਂ ਹੁੰਦੀ ਤਾਂ ਫਿਰ ਅਸੀਂ ਉਹਨੂੰ ਚੈਲੰਜ ਕਰ ਸਕਦੇ ਹਾਂ ਵੀ ਦੇਖੋ ਆਹ ਗਰਾਊਂਡ ਤੇ ਸਾਡੀ ਰਿਹਾਈ ਬਣਦੀ ਹੈਗੀ ਆ। ਜੋ ਜੇਲ੍ਹ ਮੈਨੂਅਲ ਹੈਗਾ ਵੱਖ-ਵੱਖ ਸਟੇਟਾਂ ਦਾ, ਉਹਦੇ ਤਹਿਤ ਅਸੀਂ ਮੋਰ ਦੈਨ ਸਫੀਸ਼ੀਐਂਟ ਕਸਟਡੀ ਕੱਟੀ ਆ, ਉਹ ਸਾਡੀ ਰਿਹਾਈ ਫਿਰ ਅਸੀਂ ਉਹਦੀ ਜਿਹੜੀ ਕਾਰਵਾਈ ਕੀਤੀ ਜਾਊਗੀ ਅੱਗੇ। ਜੀ ਮਨਪੁਰ ਸਾਹਿਬ, ਤੁਹਾਡਾ ਬਹੁਤ-ਬਹੁਤ ਧੰਨਵਾਦ, ਤੁਸੀਂ ਸਮਾਂ ਕੱਢਿਆ ਤੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਪਾਈ ਹੈ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈ ਹੈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਅਰਸ, ਉਮੀਦ ਕਰਦੇ ਹਾਂ ਜਿਹੜੀ ਅੱਜ ਦੀ ਸਾਡੀ ਇਹ ਵਿਚਾਰ ਚਰਚਾ ਸੀ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਜਸਪਾਲ ਸਿੰਘ ਮੰਝਪੁਰ ਜਿਹੜੇ ਕਿ ਵਕੀਲ ਨੇ ਲੁਧਿਆਣਾ ਤੋਂ, ਸਿੱਖ ਸਿਆਸੀ ਕੈਦੀਆਂ ਦੇ ਕੇਸ ਨਾਲ ਜਿਹੜਾ ਹੈ ਇਹਨਾਂ ਦਾ ਸਿੱਧਾ ਵਾਹ ਵਾਸਤਾ ਹੈ, ਡੀਲ ਕਰਦੇ ਨੇ ਡਾਇਰੈਕਟਲੀ। ਤੇ ਬੰਦੀ ਸਿੰਘਾਂ ਦੀ ਜਿਹੜੀ ਸੂਚੀ ਵੀ ਇਹਨਾਂ ਵੱਲੋਂ ਜਾਰੀ ਕੀਤੀ ਗਈ ਸੀ, 21 ਦੇ ਕਰੀਬ ਜਿਹੜੇ ਸਿੱਖ ਸਿਆਸੀ ਕੈਦੀ ਹੈਗੇ ਆ ਜਿਹੜੇ ਇਹਨਾਂ ਦੀ ਲਿਸਟ ਦੇ ਵਿੱਚ ਨੇ ਇਸ ਵਕਤ, ਜਿਨ੍ਹਾਂ ਦੇ ਉੱਤੇ 8 ਨੂੰ ਛੱਡਣ ਦਾ ਜਿਹੜਾ ਫੈਸਲਾ ਹੈ ਉਹ ਪਿਛਲੇ ਦਿਨਾਂ ਦੇ ਵਿੱਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਕੀਤਾ ਗਿਆ ਸੀ ਤੇ ਜਿਹਦੇ ਤੇ ਇਸ ਵਕਤ ਸਵਾਲੀਆ ਨਿਸ਼ਾਨ ਲੱਗ ਰਹੇ ਆ, ਕਿਉਂਕਿ ਕਿਤੇ ਇੱਕ ਸਿੰਘ ਦੀ ਜਿਹੜੀ ਹੈ ਡੈਥ ਹੋਣ ਦਾ ਮਾਮਲਾ, ਦੂਜਿਆਂ ਦੀ ਆਲਰੇਡੀ ਉਹਨਾਂ ਦੇ ਬਾਹਰ ਹੋਣ ਦੀ ਗੱਲ, ਰਾਜੋਆਣਾ ਸਾਹਿਬ ਤੇ ਪ੍ਰੋਫੈਸਰ ਭੁੱਲਰ ਦੇ ਉੱਤੇ ਹੁਣ ਆ ਜਿਹੜਾ ਸਾਰਾ ਘਟਨਾਕ੍ਰਮ ਹੈ ਸਾਡੇ ਸਾਹਮਣੇ ਹੈ, ਜਿਹਦਾ ਅਸੀਂ ਵਿਚਾਰ ਚਰਚਾ ਕੀਤੀ ਹੈ ਜਿਸ ਦੇ ਉੱਤੇ। ਸੋ ਇੱਕ ਸਵਾਲੀਆ ਨਿਸ਼ਾਨ ਜ਼ਰੂਰ ਲੱਗਦਾ ਹੈ ਸਰਕਾਰੀ ਬਿਆਨਬਾਜ਼ੀ ਦੇ ਉੱਤੇ ਕਿ ਕੀ ਜਿਹੜੇ ਅਮਲ ਹੈਗੇ ਆ ਜਾਂ ਜਿਹੜੇ ਦਾਅਵੇ ਸਰਕਾਰ ਵੱਲੋਂ ਕੀਤੇ ਜਾ ਰਹੇ ਆ ਉਹ ਮਹਿਜ਼ ਬਿਆਨਬਾਜ਼ੀ ਤੱਕ ਹੀ ਸੀਮਤ ਨੇ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਅੱਜ ਅਸੀਂ ਇੱਥੇ ਹੀ ਤੁਹਾਡੇ ਕੋਲੋਂ
ਇਜਾਜ਼ਤ ਚਾਹਾਂਗੇ ਅੱਜ ਦੇ ਇਸ ਗੁਫ਼ਤਗੂ ਪ੍ਰੋਗਰਾਮ ਦੇ ਵਿੱਚ। ਜਾਂਦੇ ਜਾਂਦੇ ਜ਼ਰੂਰ ਤੁਹਾਡੇ ਚਰਨਾਂ ਦੇ ਵਿੱਚ ਬੇਨਤੀ ਕਰਨੀ ਚਾਹਾਂਗੇ ਕਿ ਇਸ ਪਲੇਟਫਾਰਮ ਨੂੰ TV84 ਨੂੰ ਅੱਗੇ ਵਧਾਉਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਤੁਸੀਂ ਸਾਨੂੰ ਚੈੱਕ ਰਾਹੀਂ ਵੀ ਡੋਨੇਟ ਕਰ ਸਕਦੇ ਹੋ ਤੇ ਚੈੱਕ ਸਾਡੇ ਐਡਰੈਸ ਤੇ ਭੇਜ ਸਕਦੇ ਹੋ 3601 37th ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਦੱਸ ਦਿਆਂ www.tv84.tv। ਇਸੇ ਦੇ ਨਾਲ ਵਿਊਅਰਸ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇੱਥੇ ਤੁਹਾਡੇ ਕੋਲੋਂ ਇਜਾਜ਼ਤ ਚਾਹਾਂਗੇ। ਦੁਬਾਰਾ ਫਿਰ ਕੱਲ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।